अस्सलाम वालेकुम। ਸਾਡੇ ਵੇਖਣ ਵਾਲੇ ਭੈਣ ਭਰਾਵਾਂ ਨੂੰ ਖੁਸ਼ ਆਮਦੀਦ। ਸਾਡੇ ਚੈਨਲ ਤੇ ਜਿਹੜੇ ਭੈਣ ਭਰਾ ਵਿਜ਼ਿਟ ਕਰਦੇ ਨੇ ਉਹਨਾਂ ਦਾ ਸ਼ੁਕਰੀਆ, ਤੇ ਜਿਹੜੇ ਨਵੇਂ ਆਉਣ ਵਾਲੇ ਨੇ ਉਹਨਾਂ ਨੂੰ ਅਸੀਂ ਜਿਹੜੇ ਨਾ ਜੀ ਆਇਆਂ ਨੂੰ ਕਹਿੰਦੇ ਹਾਂ। ਤੇ ਸਾਡੇ ਗੁਜ਼ਾਰਿਸ਼ ਕਰਨੇ ਆ ਕਿ ਉਹ ਸਾਡੇ ਜਿਹੜੇ ਨੇ ਨਾ ਚੈਨਲ ਨੂੰ ਉਹ ਸਬਸਕ੍ਰਾਈਬ ਵੀ ਕਰਨ ਤੇ ਨਾਲ ਬੈਲ ਦੀ ਘੰਟੀ ਦੇ ਨਿਸ਼ਾਨ ਨੂੰ ਵੀ ਦਬ ਲੈਣ, ਤਾਂ ਕਿ ਸਾਡੀ ਜਿਹੜੀ ਨਵੀਂ ਆਉਣ ਵਾਲੀ ਵੀਡੀਓ ਹੋਵੇ ਉਹਨਾਂ ਨੂੰ बर वक्त ਮਿਲ ਸਕੇ। ਤੇ ਅੱਜ ਅਸੀਂ ਗੱਲ ਕਰਾਂਗੇ 12 ਰਬੀਉਲ ਅਵਲ ਦੇ ਬਾਰੇ 'ਚ। ਇਹ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੇ ਜਨਮ ਦਿਨ ਦੇ ਬਾਰੇ 'ਚ। ਤੇ ਇਸ ਦਿਹਾੜ ਸੀ ਜਿਹੜਾ ਜਿਹਦੇ 'ਚ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਇਸ ਦੁਨੀਆ 'ਤੇ ਆਏ। ਉਹਨਾਂ ਦੇ ਵਾਲਦੈਨ ਦੇ ਘਰ ਜਨਮ ਹੋਇਆ। ਤੇ ਇਹ ਬੜਾ ਪਿਆਰਾ ਦਿਹਾੜ ਹੈ। ਤੇ ਅੱਲਾਹ ਤਾਲਾ ਨੇ ਇਸ ਬਾਰੇ 'ਚ ਫਰਮਾਇਆ ਹੈ ਕਿ ਇਹ ਸੋਹਣਿਆ ਮੈਂ ਅਗਰ ਤੈਨੂੰ ਪੈਦਾ ਨਾ ਕਰਦਾ ਤਾਂ ਕਾਇਨਾਤ ਦੀ ਕੋਈ ਚੀਜ਼ ਪੈਦਾ ਨਹੀਂ ਸੀ ਕਰਨੀ। ਇਹਦੇ ਵਾਲਿਆਂ ਨੇ ਇੱਕ ਹੋਰ ਉਹਨਾਂ ਨੇ ਅੱਲਾਹ ਤਾਲਾ ਨੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੂੰ ਕਿੰਨੀ ਕਦੇ ਫਜ਼ੀਲਤ ਨੂੰ ਉਹਨਾਂ ਦੇ ਜਨਮ ਦਿਨ ਨੂੰ ਇਸ ਤਰ੍ਹਾਂ ਪੇਸ਼ ਕੀਤਾ। ਉਹਨਾਂ ਨੂੰ ਫਰਮਾਇਆ ਕੁਰਾਨ ਪਾਕ 'ਚ ਦਾ ਮਫਹੂਮ ਇਹ ਵੇ ਕਿ ਇਹ ਸੋਹਣਿਆ ਅਗਰ ਮੈਂ ਤੈਨੂੰ ਪੈਦਾ ਨਾ ਕਰਦਾ ਨਾ ਤੇ ਮੈਂ ਆਪਣੀ ਰਬੂਬੀਅਤ ਦਾ ਇਜ਼ਹਾਰ ਹੀ ਨਹੀਂ ਸੀ ਕਰਨਾ ਹੈਗਾ। ਤੇ ਅਸੀਂ ਇਸ ਬਾਰੇ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਜਿਹੜਾ ਨਾ ਮੁਬਾਰਕਬਾਦ ਪੇਸ਼ ਕਰਨੇ ਆ ਕਿ 12 ਰਬੀਉਲ ਅਵਲ ਹੈ। ਤੇ ਸਾਨੂੰ ਬੜੀ ਖੁਸ਼ੀ ਹੈ ਕਿ ਇਸ ਦਿਹਾੜ ਦੇ ਵਿੱਚ ਹਮਾਰੇ ਪਿਆਰੇ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਜਨਮ ਹੋਇਆ। ਜਿਹੜੀ ਔਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜਦੋਂ ਉਹਨਾਂ ਦੀ ਪੈਦਾਇਸ਼ ਹੋਈ, ਪੈਦਾਇਸ਼ ਤੋਂ ਫੌਰਨ ਬਾਅਦ ਉਹਨਾਂ ਨੇ ਸਜਦਾ ਕੀਤਾ ਤੇ ਉਹਦੇ 'ਚ ਆਪਣੀ ਉਮਤ ਦੀ ਜਿਹੜੀ ਹੈ ਨਾ ਉਹਦੇ ਲਈ ਦੁਆ ਕੀਤੀ। ਤੇ ਸਾਨੂੰ ਵੀ ਚਾਹੀਦਾ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੇ ਜਿਹੜੇ ਨਾ ਹੁਕਮਾਂ ਦੇ ਮੁਤਾਬਕ ਉਹਨਾਂ ਦੇ ਫਰਮਾਨਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰੀਏ। ਤੇ ਇਹਦੇ ਨਾਲ ਹੀ ਅਸੀਂ ਇਜਾਜ਼ਤ ਚਾਹੁੰਦੇ ਹਾਂ ਜੀ। ਤੇ ਜਿਹੜੇ ਸਾਡੇ ਨਵੇਂ ਸਬਸਕ੍ਰਾਈਬਰ ਨੇ ਉਹਨਾਂ ਨੂੰ ਫਿਰ ਅਸੀਂ ਖੁਸ਼ ਆਮਦੀਦ ਕਹਿੰਦੇ ਹਾਂ ਔਰ ਪੁਰਾਣਿਆਂ ਦਾ ਸ਼ੁਕਰੀਆ ਅਦਾ ਕਰ ਰਹੇ ਹਾਂ। ਤੇ ਇਹਦੇ ਨਾਲ ਹੀ ਅਸੀਂ ਇਜਾਜ਼ਤ ਚਾਹਾਂਗੇ ਜੀ। ਅੱਲਾ ਹਾਫਿਜ਼। ਅੱਲਾ ਸਾਰਿਆਂ ਨੂੰ ਤੌਫੀਕ ਦੇਵੇ ਆਪਣੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਜਿਹੜੀ ਹੈ ਨਾ ਉਹਦੀ ਤਾਲੀਮਾਤ ਦੇ ਮੁਤਾਬਕ ਜ਼ਿੰਦਗੀ ਗੁਜ਼ਾਰਨ ਦੀ। ਅੱਲਾ ਹਾਫਿਜ਼।